ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 6 ਫਰਵਰੀ 2015 24 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਤੋਂ ਪੁੱਛਦੇ ਹਾਂ ਕੋਈ ਨਾ ਕੋਈ ਦੁਨੀਆ ਦੀ ਅਹਿਮ ਘਟਨਾ, ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਕਿਹੜੀ ਅਹਿਮ ਘਟਨਾ ਕਰਨ ਜਾ ਰਹੇ ਹੋ? ਦੇਖੋ, ਕੱਲ ਦੇ ਪ੍ਰੋਗਰਾਮ 'ਚ ਅਸੀਂ ਪ੍ਰੈਜ਼ੀਡੈਂਟ ਓਬਾਮਾ ਦਾ ਜਿਹੜਾ ਲੈਕਚਰ ਬ੍ਰੇਕਫਾਸਟ ਪ੍ਰੇਅਰ ਦੇ ਉੱਤੇ ਉਸ ਨੂੰ ਜ਼ਿਕਰ ਦੇ ਵਿੱਚ ਲਿਆਂਦਾ ਸੀ ਜੀ। ਔਰ ਅੱਜ ਸਾਰਾ ਭਾਰਤੀ ਮੀਡੀਆ ਵੀ ਔਰ ਈਵਨ ਕੁਝ ਇੰਟਰਨੈਸ਼ਨਲ ਜਿਹੜੀਆਂ ਪਬਲੀਕੇਸ਼ਨਸ ਨੇ ਉਹਨਾਂ 'ਚ ਵੀ ਇਸ ਦੀ ਖਾਸ ਚਰਚਾ ਹੈ ਜੀ। ਔਰ ਕਿਉਂਕਿ ਜਿਨ੍ਹਾਂ ਨੇ ਪਹਿਲੀ ਸਪੀਚ ਨੂੰ ਓਬਾਮਾ ਦੀ ਜਿਹੜੀ ਸ੍ਰੀ ਫੋਰਟ ਆਡੀਟੋਰੀਅਮ 'ਚ ਦਿੱਲੀ 'ਚ ਸੀ ਇਗਨੋਰ ਵੀ ਕੀਤਾ ਸੀ, ਜਾਂ ਉਹਨੂੰ ਇਹ ਕਿਹਾ ਸੀ ਕਿ ਜੀ ਇਹ ਇੱਕ ਦੋਸਤ ਦਾ ਮਸ਼ਵਰਾ ਹੈ, ਉਹਨਾਂ ਨੂੰ ਵੀ ਹੁਣ ਇਸ ਦਾ ਨੋਟਿਸ ਲੈਣਾ ਪਿਆ। ਇਸ ਲਈ ਹੁਣ ਉੱਥੋਂ ਦੇ ਜਿਹੜੇ ਹਿੰਦੂ ਤਵੀ ਨੇ ਉਹਨਾਂ ਦੀ ਸੁਰ ਵੀ ਤਿੱਖੀ ਹੋਈ ਹੈ, ਉਹਨਾਂ ਨੇ ਕ੍ਰਿਟਿਸਿਜ਼ਮ ਦੀ ਲਾਈਨ ਵੀ ਲਈ ਹੈ। ਕੁਛ ਨੇ ਤਾਂ ਇਹ ਵੀ ਕਹਿਣ ਦਾ ਯਤਨ ਕੀਤਾ ਹੈ ਕਿ ਜੀ ਇਹ ਸਾਡੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਹੈ ਜੀ। ਤੇ ਕੁਛ ਨੇ ਜਿਹੜਾ ਉਹਨਾਂ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਨਹੀਂ, ਇਸ ਨੂੰ ਕੌਨਟੈਕਸਟ ਦੇ ਵਿੱਚ ਦੇਖੋ, ਕੋਈ ਭਾਰਤ ਨੂੰ ਸਿੰਗਲ ਆਊਟ ਨਹੀਂ ਕੀਤਾ। ਪਰ ਹਿੰਦੂ ਤਵੀਆਂ ਨੂੰ ਇਹ ਨਜ਼ਰ ਆ ਗਿਆ ਕਿ ਵੀ ਉਹਨਾਂ ਦਾ ਜਿਹੜਾ ਸਾਰਾ ਹੀ ਅਡੰਬਰ ਸੀ, ਜਾਂ ਜਿਹੜੀ ਪੋਪ ਲੀਲਾ ਉਹਨਾਂ ਨੇ ਰਚਾਈ ਸੀ ਓਬਾਮਾ ਨੂੰ ਸੱਦ ਕੇ ਕਿ ਵੀ ਉਹ ਉਸ ਨੂੰ ਕਵਰ ਅਪ ਕਰਨਗੇ, ਰਾਦਰ ਉਸ ਦੇ ਨਾਲ ਉਹਨਾਂ ਦਾ ਮਖੌਟਾ ਲੱਥ ਗਿਆ ਔਰ ਬੇਨਕਾਬ ਹੋਏ ਨੇ ਜੀ। ਔਰ ਹੁਣ ਇਹ ਜਿਹੜੀ ਪ੍ਰੋਸੈਸ ਹੈ ਸਿਰਫ ਪ੍ਰੈਜ਼ੀਡੈਂਟ ਓਬਾਮਾ ਦੇ ਐਡਰੈਸ ਤੱਕ ਮਹਿਦੂਦ ਨਹੀਂ ਹੈ। ਅੱਜ ਹੀ ਮੈਂ ਦੇਖ ਰਿਹਾ ਸੀ ਕਿ US ਕਾਂਗਰਸ ਦੇ ਫਲੋਰ ਦੇ ਉੱਤੇ ਜੋ ਪਿਟਸ ਇੱਕ ਬੜੇ ਸੀਨੀਅਰ ਕਾਂਗਰਸਮੈਨ ਨੇ, ਔਰ ਪਹਿਲਾਂ ਵੀ ਧਾਰਮਿਕ ਆਜ਼ਾਦੀ ਦੇ ਮੁੱਦੇ 'ਤੇ ਔਰ ਖ਼ਾਸ ਤੌਰ 'ਤੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੇ ਨਾਲ ਭਾਰਤ ਦੇ ਮਾਮਲੇ 'ਚ ਇਸ਼ੂ ਚੁੱਕਦੇ ਰਹੇ ਨੇ। ਜਦੋਂ ਨਰਿੰਦਰ ਮੋਦੀ ਦੇ ਉੱਤੇ ਜਿਹੜੀ ਪਾਬੰਦੀ ਲੱਗੀ ਸੀ ਅਮਰੀਕਾ 'ਚ ਕਿ 8-9 ਸਾਲ ਉਹਨੂੰ ਵੀਜ਼ਾ ਨਹੀਂ ਦਿੱਤਾ, ਉਹਦੇ 'ਚ ਵੀ ਜਿਹੜੇ ਕਾਂਗਰਸਮੈਨਾਂ ਨੇ ਭਾਰਤ ਦੇ ਵਿੱਚ ਮਾਈਨੋਰਟੀਜ਼ ਦੇ ਉੱਤੇ ਹੋ ਰਹੇ ਤਸ਼ੱਦਦ ਦਾ ਜਿਹੜਾ ਮੁੱਦਾ ਚੁੱਕਿਆ ਸੀ, ਉਹਦੇ 'ਚ ਜੋ ਪਿਟਸ ਸ਼ਾਮਲ ਸਨ। ਮੈਨੂੰ ਵੀ ਇਹਨਾਂ ਦੇ ਨਾਲ ਮਿਲਣ ਦਾ ਔਰ ਇੱਕ ਵਾਰ ਕੈਪੀਟਲ ਹਿੱਲ ਦੇ ਉੱਤੇ ਇੰਗਲੈਂਡ ਦੀ ਲਾਈਸੈਸਟਰ ਯੂਨੀਵਰਸਿਟੀ ਦੇ ਬਿਹਾਫ 'ਤੇ ਇੱਕ ਡਿਸਕਸ਼ਨ ਹੋਈ ਸੀ, 4-5 ਸਾਲ ਦੀ ਗੱਲ ਹੋਏਗੀ। ਸੋ ਉਹਨੂੰ ਉਹਨਾਂ ਨੇ ਪ੍ਰੀਜ਼ਾਈਡ ਵੀ ਕੀਤਾ ਸੀ ਔਰ ਉਹਦੇ 'ਚ ਇੱਕ ਪੈਨਲਿਸਟ ਮੈਂ ਵੀ ਸੀ। ਸੋ ਮੈਨੂੰ ਜੋ ਪਿਟਸ ਦਾ ਜਿਹੜਾ ਹੈ ਉਹ ਫਸਟ ਹੈਂਡ ਐਕਸਪੀਰੀਅੰਸ ਹੈ। ਸੋ ਉਹਨਾਂ ਨੇ ਅੱਜ ਜਿਹੜੇ ਪਿਛਲੇ ਦਿਨ ਇਸ ਮੁੱਦੇ ਨੂੰ ਭਾਰਤ ਦੇ ਵਿੱਚ, ਕਿਉਂਕਿ ਇਹ ਬੜੇ ਡੈਡੀਕੇਟਿਡ ਈਸਾਈ ਨੇ ਔਰ ਬਹੁਤ ਵਾਰੀ ਬੇਸ਼ੱਕ ਗੱਲ ਕ੍ਰਿਸਚਨਸ ਦੇ ਹਵਾਲੇ ਨਾਲ ਸ਼ੁਰੂ ਹੁੰਦੀ ਹੈ, ਫਿਰ ਥੋੜ੍ਹਾ ਥੋੜ੍ਹਾ ਇਹ ਸਪਰੈਡ ਆਊਟ ਹੁੰਦਾ ਹੈ ਦੂਸਰੀਆਂ ਮਾਈਨੋਰਟੀਜ਼ ਨਾਲ। ਪਰ ਚੰਗੀ ਗੱਲ ਹੈ ਕਿ ਇਹ ਰਿਪਬਲਿਕਨ, ਕਿਉਂਕਿ ਹੁਣ ਕਾਂਗਰਸ ਔਰ ਸੈਨੇਟ ਦੋਨਾਂ ਦੇ ਵਿੱਚ ਰਿਪਬਲਿਕਨਸ ਦੀ ਮੈਜੋਰਿਟੀ ਹੈ ਜੀ, ਇਹਨਾਂ ਦਾ ਸੰਬੰਧ ਰਿਪਬਲਿਕਨ ਪਾਰਟੀ ਨਾਲ ਹੈ ਔਰ ਰਿਪਬਲਿਕਨ ਰਿਲੀਜੀਅਸ ਦੇ ਮੁੱਦੇ 'ਤੇ ਔਰ ਖ਼ਾਸ ਤੌਰ 'ਤੇ ਕ੍ਰਿਸਚਨ ਇਸ਼ੂ ਦੇ ਉੱਤੇ ਬਹੁਤ ਫਰਮ ਹੁੰਦੇ ਨੇ। ਸੋ ਉਹਨਾਂ ਨੇ ਜਿਹੜੀ ਕੱਲ੍ਹ ਆਪਣੀ ਸਪੀਚ ਦਿੱਤੀ ਹੈ ਹਾਊਸ ਦੇ ਵਿੱਚ, ਉਹਦੇ 'ਚ ਉਹਨਾਂ ਨੇ ਕਿਹਾ ਵੀ ਇਕੱਲੇ ਦਸੰਬਰ ਮਹੀਨੇ ਦੇ ਵਿੱਚ ਹੀ 38 ਇੰਸੀਡੈਂਟਸ ਭਾਰਤ ਦੇ ਵਿੱਚ ਕ੍ਰਿਸਚਨਸ ਦੇ ਖਿਲਾਫ ਚਰਚ ਬਰਨਿੰਗ ਦੀਆਂ ਜਿਹੜੇ ਹਮਲੇ ਨੇ ਪ੍ਰੀਸ ਦੇ ਉੱਤੇ ਹੋਈਆਂ ਨੇ। ਸੋ ਇਹ ਜਿਹੜੀ ਖਬਰ ਵੀ ਉਹਨਾਂ ਦੇ ਜਿਹੜੇ ਹਵਾਲੇ ਨਾਲ ਹੈ, ਮੈਂ ਉਹਨੂੰ ਉਵੇਂ ਹੀ ਪੜ੍ਹਾਂਗਾ ਜੀ। ਆਫਟਰ ਦਾ ਨਿਊ ਗਵਰਨਮੈਂਟ ਅਸਿਊਮ ਚਾਰਜ ਇਨ ਇੰਡੀਆ, it has stepped up attacks against the Christians, and the attacks against minority Christians by Hindu nationalists are on the rise. According to documents provided by the NGO, said US Congressman Joe Pitts, ਕਿ ਵੀ ਜਦੋਂ ਦੀ ਭਾਰਤ ਦੇ ਵਿੱਚ ਜਿਹੜੀ ਹੈ ਇਹ ਨਵੀਂ ਸਰਕਾਰ ਬਣੀ ਹੈ, ਕ੍ਰਿਸਚਨਸ ਦੇ ਅਗੇਂਸਟ ਜਿਹੜੀ ਹੈ ਦੂਸਰੀਆਂ ਮਾਈਨੋਰਿਟੀਜ਼ ਦੇ ਹਮਲੇ ਤੇਜ਼ ਹੋ ਗਏ ਨੇ ਜੀ। US as many as 38 incidents targeting the Christian community in India were reported in the last 2 months of 2014, he has claimed. ਹੁਣ ਉਹਨਾਂ ਦੇ ਐਗਜ਼ੈਕਟ ਸ਼ਬਦ ਜੋ ਉਹਨਾਂ ਨੇ ਹਾਊਸ ਦੇ ਵਿੱਚ ਕਹੇ, I rise today to bring attention to the state of religious freedom and pluralism in India. In a very troubling pattern, India's historic pluralism is being replaced with intolerance, division, and majoritarianism, Congressman Joe Pitt said in his remarks on the floor of the US House of representatives this week। ਜੀ। ਕਿ ਮੈਂ ਇੱਥੇ ਖਲੋ ਕੇ
ਧਾਰਮਿਕ ਆਜ਼ਾਦੀ ਦੇ ਮੁੱਦੇ ਤੇ ਔਰ ਪਲੂਰਲਿਜ਼ਮ ਦੇ ਮੁੱਦੇ ਦੇ ਉੱਤੇ ਗੱਲ ਕਰ ਰਹੇ ਹਾਂ। ਇਹ ਭਾਰਤ ਦੇ ਵਿੱਚ ਇਸ ਵੇਲੇ ਕਾਫੀ ਇੱਕ ਮੁਸ਼ਕਲ ਸਥਿਤੀ ਬਣੀ ਹੋਈ ਹੈ ਔਰ ਇਤਿਹਾਸਕ ਤੌਰ ਤੇ ਭਾਰਤ ਦੇ ਵਿੱਚ ਜਿਹੜੀ ਵਿਭਿੰਨਤਾ ਹੈ ਉਸ ਦੀ ਥਾਂ ਤੇ ਅਸਹਿਣਸ਼ੀਲਤਾ, ਆਪਸ ਦੇ ਵਿੱਚ ਵੰਡ ਔਰ ਮੈਜੋਰੀਟੇਰੀਅਨਿਜ਼ਮ ਕਿ ਬਹੁ ਗਿਣਤੀ ਦੇ ਬਲਬੂਤੇ ਦੇ ਉੱਤੇ ਅਸੀਂ ਜੋ ਚਾਹੀਏ ਕਰਾਂਗੇ, ਇਹ ਜਿਹੜਾ ਉਹ ਥਾਂ ਲੈ ਰਹੀ ਹੈ। ਔਰ ਇਹਦੇ ਚ ਅੱਗੋਂ ਉਹਨਾਂ ਨੇ ਕਿਹਾ ਰਿਪੋਰਟਸ ਫਰੋਮ NGOs have documented a rise in attacks by Hindu nationalists against minority Christian populations in the first 100 days of the new government। ਕਿ ਸਰਕਾਰ ਬਣਨ ਦੇ ਪਹਿਲੇ 100 ਦਿਨਾਂ ਦੇ ਵਿੱਚ ਹੀ ਜਿਹੜੀਆਂ ਰਿਪੋਰਟਸ NGOs ਨੇ ਦਿੱਤੀਆਂ ਨੇ ਕਿ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਜਿਹੜੀ ਮਾਈਨੋਰਿਟੀ ਕ੍ਰਿਸਚਨ ਪਾਪੂਲੇਸ਼ਨ ਹੈ ਉਸ ਦੇ ਖਿਲਾਫ ਜਿਹੜੇ ਨੇ ਹਮਲੇ ਬਹੁਤ ਵੱਧ ਗਏ ਨੇ। Continuing reports show a pattern of targeting religious minorities including India's notably moderate Muslim population। ਕਿ ਭਾਰਤ ਦੇ ਵਿੱਚ ਬੜੀ ਮੋਡਰੇਟ ਕਿਸਮ ਦੇ ਮੁਸਲਮਾਨ ਰਹਿੰਦੇ ਨੇ, ਪਰ ਇਕੱਲੇ ਕ੍ਰਿਸਚਨਸ ਹੀ ਨਹੀਂ, ਮੁਸਲਮਾਨ ਔਰ ਅਦਰ ਵੀ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਖਿਲਾਫ ਇਹ ਹਮਲੇ ਵਧੇ ਨੇ। Citing data from the Evangelical Fellowship of India, Pitts alleged that more than 38 incidents targeting the Christian community were recorded in India in November-December 2014, with 31 incidents took place in December alone। मैं already zikr ਕੀਤਾ है। The burning of churches, brutal beatings, intimidation and arrests of pastors have created a tenuous climate in Indian society। ਉਹਨਾਂ ਨੇ ਕਿਹਾ ਇਹ ਹਾਊਸ ਦੇ ਫਲੋਰ ਦੇ ਉੱਤੇ ਕਿ ਚਰਚ ਸਾੜੇ ਜਾ ਰਹੇ ਨੇ, ਬਹੁਤ ਬੁਰੀ ਤਰ੍ਹਾਂ ਈਸਾਈਆਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਹੈ, ਉਹਨਾਂ ਨੂੰ ਧਮਕਾਇਆ ਔਰ ਜਿਹੜਾ ਉਹ ਉਹਨਾਂ ਨੂੰ ਧੌਂਸ ਦਿੱਤੀ ਜਾ ਰਹੀ ਹੈ ਔਰ ਜਿਹੜੇ ਪੈਸਟਰ ਨੇ ਉਹਨਾਂ ਦੇ ਰਿਲੀਜੀਅਸ ਪ੍ਰੀਚਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਔਰ ਇਹ ਇੱਕ ਬੜਾ ਖਤਰਨਾਕ ਮਾਹੌਲ ਇੰਡੀਅਨ ਸੋਸਾਇਟੀ ਦੇ ਵਿੱਚ ਬਣਿਆ। Or noting that Prime Minister Modi must speak out and act on this violence, Pitt said that Obama administration must forcibly speak out on behalf of oppressed populations। ਉਹਨਾਂ ਨੇ ਕਿਹਾ ਵੀ ਮੋਦੀ ਨੇ ਚੁੱਪ ਧਾਰੀ ਹੋਈ ਹੈ, ਉਹਨੂੰ ਇਹਦੇ ਤੇ ਬੋਲਣਾ ਚਾਹੀਦਾ ਹੈ। ਨਾਲ ਹੀ ਉਹਨਾਂ ਨੇ ਓਬਾਮਾ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਮਸਟ ਫੋਰਸੀਬਲੀ ਸਪੀਕ ਆਊਟ ਔਨ ਬਿਹਾਫ ਆਫ ਓਪਰੈਸਡ ਪਾਪੂਲੇਸ਼ਨਸ ਕਿ ਜਿਹੜੀ ਦਬਾਈ ਹੋਈ ਖਲਕਤ ਹੈ ਉਹਨਾਂ ਦੇ ਬਿਹਾਫ ਦੇ ਉੱਤੇ ਓਬਾਮਾ ਐਡਮਿਨਿਸਟ੍ਰੇਸ਼ਨ ਜ਼ੋਰਦਾਰ ਆਵਾਜ਼ ਬੁਲੰਦ ਕਰੇ। ਹਿਊਮਨ ਰਾਈਟਸ ਸ਼ੁੱਡ ਬੀ ਐਲੀਵੇਟਡ ਇਨ ਦਾ ਸਟ੍ਰੈਟੇਜਿਕ ਡਾਇਲੋਗ ਬਿਟਵੀਨ ਆਵਰ ਟੂ ਕੰਟਰੀਜ਼, ਹੀ ਐਡਿਡ। ਉਹਨਾਂ ਨੇ ਕਿਹਾ ਕਿ ਜੀ ਜਿਹੜਾ ਵੀ ਅਸੀਂ ਕੋਈ ਉਹਨਾਂ ਦੇ ਨਾਲ ਹੁਣ ਗੱਲਬਾਤ ਕਰ ਰਹੇ ਉਹਦੇ 'ਚ ਜਿਹੜਾ ਹਿਊਮਨ ਰਾਈਟਸ ਦਾ ਮੁੱਦਾ ਹੈ ਇਹ ਮਸਟ ਜਿਹੜਾ ਹੈ ਉਹ ਸ਼ਾਮਲ ਕੀਤਾ ਜਾਣਾ ਚਾਹੀਦਾ ਜੀ। ਸੋ ਅਸੀਂ ਸਮਝਦੇ ਹਾਂ ਵੀ ਆਈਸ ਬ੍ਰੇਕ ਹੋ ਗਈ ਔਰ ਇਹ ਕ੍ਰੈਡਿਟ ਸਿੱਖ ਕੌਮ ਨੂੰ ਜਾਂਦਾ ਹੈ ਕਿ ਉਹਨਾਂ ਨੇ ਓਬਾਮਾ ਦੀ ਵਿਜ਼ਿਟ ਤੋਂ ਪਹਿਲਾਂ ਜਿਸ ਤਰੀਕੇ ਨਾਲ ਕੌਨਸਟੈਂਟ ਲੌਬੀ ਧਾਰਮਿਕ ਹੱਕਾਂ ਦੇ ਮੁੱਦੇ ਦੇ ਉੱਤੇ ਕੀਤੀ, ਉਸ ਦਾ ਅੱਜ ਇਹ ਨਤੀਜਾ ਦੇਖਣ ਨੂੰ ਸਾਹਮਣੇ ਆ ਕਿ ਓਬਾਮਾ ਨੇ 2 ਹਫ਼ਤਿਆਂ ਦੇ ਵਿੱਚ 2 ਵਾਰ ਫੋਰਸੀਬਲੀ ਜਿਹੜਾ ਹੈ ਇਸ ਇਸ਼ੂ ਨੂੰ ਸਾਹਮਣੇ ਲਿਆਂਦਾ ਕਿ ਭਾਈ ਕਿਵੇਂ ਜਿਹੜਾ ਉੱਥੇ ਭਾਰਤ ਜਿਹੜਾ ਉੱਥੇ ਟੁੱਟ ਰਹੀ ਹੈ ਉਹਨਾਂ ਦੀ ਜਿਹੜੀ ਰਿਲੀਜੀਅਸ ਪਲੂਰਲਿਜ਼ਮ ਹੈ, ਇਨਟੋਲਰੈਂਸ ਹੈ ਔਰ ਜੋ ਪਿਟਸ ਵੱਲੋਂ ਕਾਂਗਰਸ ਦੇ ਵਿੱਚ ਖਲੋ ਕੇ ਜਿੱਥੇ ਕਿ ਹੁਣ ਉਹਨਾਂ ਦੀ ਮੈਜੋਰਟੀ ਹੈ ਰਿਪਬਲਿਕਨਸ ਦੀ, ਓਬਾਮਾ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਕਿ ਵੀ ਜਿਹੜਾ ਵੀ ਭਾਰਤ ਦੇ ਨਾਲ ਡਾਇਲੋਗ ਹੈ ਉਹਦੇ 'ਚ ਹਿਊਮਨ ਰਾਈਟ ਸ਼ਾਮਿਲ ਕਰੋ ਔਰ ਇਹ ਜਿਹੜਾ ਮਾਈਨੋਰਿਟੀਜ਼ ਦੀ ਉੱਤੇ ਹੋ ਰਹੇ ਜ਼ੁਲਮ ਨੇ ਬੰਦ ਹੋਣੇ ਚਾਹੀਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਵੈਲਕਮ ਡਿਵੈਲਪਮੈਂਟ ਹੈ। ਪਰ ਤੁਸੀਂ ਉਸ ਸਿਸਟਮ ਦਾ ਜਿਹੜਾ ਇਹ ਸਿਸਟਮ ਜ਼ੁਲਮ ਕਰ ਰਿਹਾ ਦੇਖੋ ਕਿ ਅੱਜ ਹੀ ਈਵਨ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ ਨੇ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਹੈਰਾਨੀ ਇਹ ਹੈ ਵੀ 5 ਚਰਚ ਜਿਹੜੇ ਨੇ ਉਹ ਜਾਂ ਤਬਾਹ ਕਰ ਦਿੱਤੇ ਗਏ ਨੇ ਜਾਂ ਉਹਨਾਂ ਨੂੰ ਜਿਹੜਾ ਉਹਨਾਂ ਦੀ ਲੁੱਟ ਖਸੁੱਟ ਕੀਤੀ ਗਈ ਹੈ, ਤੋੜੇ ਗਏ ਨੇ ਅੰਦਰੋਂ। ਲੇਕਿਨ ਜਿਹੜੀ ਦਿੱਲੀ ਐਡਮਿਨਿਸਟ੍ਰੇਸ਼ਨ ਨੇ ਕੰਪਲੇਨ ਕੀਤੀ ਹੈ ਉਹਦੇ 'ਚ ਨਾ ਤਾਂ ਇਹਨੂੰ ਕਮਿਊਨਲ ਕਿ ਵੀ ਇਹ ਫਿਰਕੂ ਘਟਨਾ ਜੀ ਤੇ ਨਾ ਹੀ ਇਹਨੂੰ ਹੇਟ ਕਰਾਈ ਕਿ ਨਫ਼ਰਤ, ਇਹ ਇਹਦੇ ਥੱਲੇ ਨਹੀਂ ਕੀਤਾ, ਸਧਾਰਨ ਘਟਨਾ। ਹੁਣ ਜੇ 1 ਮਹੀਨੇ ਦੇ ਵਿੱਚ ਇਹ ਵਾਕਿਆ ਹੁੰਦੇ ਨੇ, ਫਸਟ 100 ਡੇਜ਼ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ ਜੋ ਪਿਟਸ ਨੇ, ਔਰ ਉਹਨੂੰ ਹੁਣ ਇੱਥੇ ਜੇ ਕੋਈ ਵਾਕਿਆ ਹੁੰਦਾ ਹੈ ਕਿਸੇ ਤੇ ਅਟੈਕ ਹੋਇਆ ਜਿਵੇਂ 9/11 ਤੋਂ ਬਾਅਦ ਹੁੰਦਾ, ਇੱਕਦਮ ਪਹਿਲੇ 24 ਘੰਟੇ ਜੋ ਡਿਸਾਈਡ ਕਰ ਲੈਂਦੇ ਨੇ ਕਿ ਭਾਈ ਹਮਲਾ ਕਰਨ ਵਾਲੇ ਨੇ ਨਸਲੀ ਨਫ਼ਰਤ ਦਿਖਾਈ, ਪੱਗ ਕਰਕੇ ਹਮਲਾ ਹੋਇਆ ਜਾਂ ਉਹਦੀ ਸ਼ਕਲ ਦੇਸੀ ਹੋਣ ਕਰਕੇ ਹੋਇਆ ਤੇ ਫੈਡਰਲ ਕ੍ਰਾਈਮ ਉਹਨੂੰ ਮੰਨ ਲਿਆ ਜਾਂਦਾ। ਹਿਟ ਕ੍ਰਾਈਮ ਦਾ ਮਤਲਬ ਹੈ ਵੀ ਫਿਰ ਉਹ ਸਟੇਟ ਦੀ ਥਾਂ ਤੇ ਫੈਡਰਲ ਏਜੰਸੀਆਂ ਇਨਵੋਲਵ ਹੋ ਜਾਂਦੀਆਂ ਨੇ। ਤੇ ਦਿੱਲੀ ਦੇ ਵਿੱਚ 5 ਚਰਚ ਸਾੜੇ ਗਏ ਹੋਣ ਜਾਂ ਤਬਾਹ ਕੀਤੇ ਗਏ ਹੋਣ,
ਤੇ ਐਡਮਿਨਿਸਟ੍ਰੇਸ਼ਨ ਕਹੇ ਜੀ ਇਹ ਹੇਟ ਕ੍ਰਾਈਮ ਨਹੀਂ ਹੈਗਾ ਜਾਂ ਇਹ ਫਿਰਕੂ ਵਾਇਲੈਂਸ ਨਹੀਂ ਹੈ। ਸੋ ਜੇ ਕਮਿਊਨਿਸਟ ਪਾਰਟੀ ਜਿਹਦਾ ਕਿਸੇ ਮਾਰਕਸਿਸਟ ਧਰਮ 'ਚ ਯਕੀਨ ਨਹੀਂ ਹੈ, ਉਹ ਵੀ ਹੁਣ ਇਹ ਮਹਿਸੂਸ ਕਰਨ ਲੱਗ ਗਏ ਨੇ ਵੀ ਇਹ ਤਾਂ ਬਹੁਤ ਧੱਕਾ ਹੋ ਰਿਹਾ ਜੀ। ਤੇ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਗੱਲ ਹੈ ਹੁਣ ਭਾਰਤ ਦੇ ਵਿੱਚ ਵੀ ਇਸ ਦਾ ਵਿਰੋਧ ਦੂਸਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਹੋ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਇਹ ਜਿਹੜਾ ਇਹਨਾਂ ਦਾ ਹਿੰਦੂਤਵੀਆਂ ਦਾ, ਹੁਣ ਜਿਵੇਂ ਓਬਾਮਾ ਦੀ ਸਪੀਚ ਤੋਂ ਬਾਅਦ ਭੜਕੇ ਨੇ, ਇਹਨਾਂ ਦੀ ਅਸਲੀਅਤ ਹੋਰ ਬਾਹਰ ਨਿਕਲੇਗੀ ਔਰ ਘੱਟੋ ਘੱਟ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਇਸ਼ੂ ਇੱਕ ਇਸ਼ੂ ਬਣ ਕੇ ਉੱਭਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।